ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਦੇਵ ਪਾਨੇ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503, ਮਨਦੀਪ ਸਿੰਘ ਸੈਨੋਜ਼ੇ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬੈਤੀ ਕਲੋਵਸ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ ਬਲਦੇਵ ਪਾਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਗੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਆ ਜੀ, ਹੁਣ ਇਲੈਕਸ਼ਨਾਂ ਹੋ ਗਈਆਂ, ਜਿੱਤ ਗਏ ਆ ਸਾਰੇ, ਤੇ ਗੱਲ ਹੈਗੀ ਆ ਹੁਣ ਸਹੁੰ ਚੁੱਕਣ ਦੀ। ਸਹੁੰ ਚੁੱਕ ਸਮਾਗਮ ਜਿਹੜਾ ਕਹਿੰਦੇ ਖਟਕੜ ਕਲਾਂ ਦੇ ਵਿੱਚ ਹੋਵੇਗਾ। ਇਹ ਪਹਿਲੀ ਵਾਰੀ ਹੋਊਗਾ ਜੀ ਕਿ ਜਿਹੜਾ ਸਰਕਾਰ ਜਿਹੜੀ ਨਵੀਂ ਬਣ ਜਾ ਰਹੀ ਹੈ ਤੇ ਉਹ ਜਿਹੜੀਆਂ ਰਵਾਇਤੀ ਬਿਲਡਿੰਗਾਂ ਨੇ ਉਹਨਾਂ ਨੂੰ ਛੱਡ ਕੇ ਇੱਕ ਤਾਂ ਉਥੋਂ ਚੰਡੀਗੜ੍ਹ ਤੋਂ ਬਾਹਰ ਨਿਕਲੂਗੀ। ਦੂਸਰਾ ਜਿਹੜਾ ਇਹਦੇ ਵਿੱਚ ਇਹ ਹੋਊਗਾ ਕਿ ਉਹ ਉਸ ਇਤਿਹਾਸਕ ਜਗ੍ਹਾ ਦੇ ਉੱਤੋਂ ਸਹੁੰ ਚੁੱਕੂਗੀ ਕਿ ਜਦੋਂ ਤੁਸੀਂ ਚੰਡੀਗੜ੍ਹ ਤੋਂ ਨਵਾਂ ਸ਼ਹਿਰ ਰੋਡ ਦੇ ਉੱਤੇ ਨਿਕਲਦੇ ਹੋ ਤੇ ਰਸਤੇ ਦੇ ਵਿੱਚ ਉਸ ਮਹਾਨ ਸ਼ਹੀਦ ਦਾ ਇਹ ਪਿੰਡ ਹੈ ਖਟਕੜ ਕਲਾਂ, ਤੇ ਉੱਥੇ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ। ਜਦੋਂ ਕਿਤੇ ਉਧਰੋਂ ਦੀ ਮੈਂ ਪਰਸਨਲ ਜਿਹੜਾ ਦੀ ਉਹ ਲੰਘਾ ਨਿੱਜੀ ਤੌਰ ਦੇ ਉੱਤੇ ਕਿਸੇ ਵੇਲੇ ਇੱਧਰ ਦੀ ਜਾਣਾ ਪੈਂਦਾ ਸੀ ਰਸ਼, ਕਿਉਂਕਿ ਹਾਈਵੇ ਇੱਕ ਦੇ ਉੱਤੇ ਬਹੁਤ ਹੈ, ਨੈਸ਼ਨਲ ਹਾਈਵੇ ਤੇ ਉੱਥੇ ਰੁਕੇ ਤੋਂ ਬਿਨਾਂ ਨਹੀਂ ਅੱਗੇ ਲੰਘਿਆ ਜਾ ਸਕਦਾ। ਐਸੀ ਉਹ ਵਧੀਆ ਥਾਂ ਹੈ, ਐਸੀ ਉਹ ਸ਼ਹੀਦਾਂ ਦੀ ਯਾਦਗਾਰ, ਉੱਥੇ ਬਹੁਤ ਸਾਰਾ ਕੁਝ ਪਿਆ। ਉੱਥੇ ਇਹ ਸਹੁੰ ਚੁੱਕੂਗੀ ਨਵੀਂ ਸਰਕਾਰ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੱਲ ਆਪਣਾ ਅਸਤੀਫਾ ਦੇ ਦਿੱਤਾ ਰਾਜਪਾਲ ਨੂੰ, ਤੇ ਉਹਨਾਂ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ, ਜਿਹੜਾ ਕਿ ਬਿਨਾਂ ਪਾਵਰਾਂ ਤੋਂ ਹੁੰਦਾ ਮੁੱਖ ਮੰਤਰੀ। ਔਰ ਹੁਣ ਕੱਲ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਧੰਨਵਾਦੀ ਜਿਹੜਾ ਰੋਡ ਸ਼ੋਅ ਆ ਉਹ ਅੰਮ੍ਰਿਤਸਰ ਦੇ ਵਿੱਚ ਕੀਤਾ ਜਾਊਗਾ। ਅੰਮ੍ਰਿਤਸਰ ਦੀ ਕਿਉਂਕਿ ਧਾਰਮਿਕ ਪੱਖੋਂ ਬਹੁਤ ਮਹੱਤਤਾ ਹੈ, ਇਸ ਕਰਕੇ ਉਹ ਜਗ੍ਹਾ ਚੁਣੀ ਹੈ। ਔਰ ਉੱਥੇ ਇਸ ਜਿਹੜਾ ਰੋਡ ਸ਼ੋਅ ਦੇ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੋਰੀ ਸ਼ਾਮਲ ਹੋਣਗੇ। ਅੱਜ ਰਾਜਪਾਲ ਨੂੰ ਮਿਲਣਗੇ ਭਗਵੰਤ ਮਾਨ, ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਕੱਲ ਉਹਨਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਇਹ ਕੁਝ ਜਿਹੜੀਆਂ ਪ੍ਰਕਿਰਿਆ ਹੁੰਦੀਆਂ ਨੇ, ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਉਸ ਸੰਬੋਧਨ ਦੇ ਵਿੱਚ ਜਿਹੜੀ ਗੱਲ ਭਗਵੰਤ ਮਾਨ ਹੋਰਾਂ ਨੇ ਆਖੀ, ਜੇ ਉਹ ਇੰਪਲੀਮੈਂਟ ਹੋ ਜਾਂਦੀ ਹੈ ਤਾਂ ਪੰਜਾਬ ਦੀ ਫਿਜ਼ਾ ਵਾਕਿਆ ਬਦਲੂਗੀ ਜੀ। ਉਹਨਾਂ ਨੇ ਇਹ ਗੱਲ ਕਹੀ ਵੀ ਸਰਕਾਰ ਜਿਹੜੀ ਆ ਉਹ ਚੰਡੀਗੜ੍ਹੋਂ ਨਹੀਂ ਚੱਲੂਗੀ, ਇਹ ਪਿੰਡਾਂ ਚੋਂ ਤੇ ਵਿਧਾਨ ਸਭਾ ਹਲਕਿਆਂ ਤੋਂ ਚੱਲੂਗੀ। ਇਹ ਵੀ ਕਹਿਤਾ ਕਿ ਕੋਈ ਪਰਚਾ ਕਲਚਰ ਪ੍ਰਮੋਟ ਨਹੀਂ ਕਰਨਾ। ਸਾਰੇ MLAs ਨੂੰ ਇਹ ਗੱਲ ਆਖੀ, ਇਹ ਨਾ ਗਿਣਨਾ ਕਿ ਕਿੱਥੋਂ ਘੱਟ ਵੋਟਾਂ ਪਈਆਂ, ਕਿੱਥੋਂ ਵੱਧ ਵੋਟਾਂ ਪਈਆਂ, ਕਿਸੇ ਵਿਰੋਧੀ ਦੇ ਉੱਤੇ ਪਰਚਾ ਦਰਜ ਨਹੀਂ ਕਰਾਉਣਾ। ਇਹ ਵੀ ਕਹਿਤਾ ਕਿ ਤੁਸੀਂ MLA ਪੂਰੀ ਦੀ ਪੂਰੀ ਵਿਧਾਨ ਸਭਾ ਹਲਕੇ ਦੇ ਹੋ, ਕੁਝ ਖਾਸ ਲੋਕਾਂ ਦੇ ਨਹੀਂ। ਇਹ ਮੈਸੇਜ ਬੜਾ ਵਧੀਆ ਹੈ। ਇਹ ਵੀ ਕਿਹਾ ਕਿ ਚੰਡੀਗੜ੍ਹ ਮਿਨੀਮਮ ਰਹਿਣਾ। ਜੇ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹ ਚੰਡੀਗੜ੍ਹ ਛੱਡ ਕੇ ਹਲਕਿਆਂ ਦੇ ਵਿੱਚ ਲੋਕਾਂ ਲਈ ਅਵੇਲੇਬਲ ਹੋ ਜਾਣਗੇ ਤੇ ਫਿਰ ਫਿਜ਼ਾ ਬਦਲੂਗੀ, ਕਿਉਂਕਿ ਲੋਕਾਂ ਦੇ ਛੋਟੇ ਛੋਟੇ ਕੰਮ ਨੇ, ਉਹਨਾਂ ਕੰਮਾਂ ਦੇ ਵਾਸਤੇ ਜਿੰਨਾ ਖੱਜਲ ਲੋਕਾਂ ਨੂੰ ਇਹ ਸਰਕਾਰੀ ਦਫ਼ਤਰ ਕਰਦੇ ਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਲੱਖ ਲੱਖ ਰੁਪਈਆ ਤਨਖਾਹਾਂ ਲੈਣ ਵਾਲੇ ਜਿਹੜੇ ਇਹ ਬਾਬੂ ਨੇ ਨਾ, ਇਹਨਾਂ ਨੇ ਆਮ ਲੋਕਾਂ ਦੀ ਭੰਬੀਰੀ ਕਮਾਈ ਹੋਈ ਹੈ। ਕਦੀ ਆਪਣੀ ਸੀਟ ਦੇ ਉੱਤੇ ਅਵੇਲੇਬਲ ਨਹੀਂ ਹੁੰਦੇ, ਕਦੇ ਉੱਥੇ ਇਹ ਬੈਠਦੇ ਨੇਗੇ, ਦਬਕੇ ਮਾਰੀ ਜਾਂਦੇ ਆਮ ਲੋਕਾਂ ਨੂੰ। ਜੇ ਵਿਧਾਇਕ ਆਪਣੇ ਹਲਕਿਆਂ ਦੇ ਵਿੱਚ ਮੈਕਸਿਮਮ ਟਾਈਮ ਮੌਜੂਦ ਰਹਿਣਗੇ ਤਾਂ ਇਹ ਜਿਹੜਾ ਢਾਂਚਾ ਹੈ ਇਹ ਵਧੀਆ ਤਰੀਕੇ ਦੇ ਨਾਲ ਗਿੜੂਗਾ। ਔਰ 16 ਤਰੀਕ ਨੂੰ ਨਵੀਂ ਸਰਕਾਰ ਸਹੁੰ ਚੁੱਕੂਗੀ। ਕੁਝ ਲਿਸਟਾਂ ਵਾਲੀਆਂ ਸੂਚੀਆਂ ਬੜੀਆਂ ਫਿਰਦੀਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਘੁੰਮਦੀਆਂ, ਇਹ ਸਾਰੀਆਂ ਫੇਕ ਨੇ।
ਕਿ ਕਿਹੜੇ-ਕਿਹੜੇ ਮੰਤਰੀ ਹੋਣਗੇ। ਅਜੇ ਆਫੀਸ਼ੀਅਲੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਕਿ ਕਿਹੜੇ-ਕਿਹੜੇ ਮੰਤਰੀ ਸਹੁੰ ਚੁੱਕਣਗੇ। 10 ਮੰਤਰੀ ਸੰਭਾਵੀ ਰੂਪ ਦੇ ਵਿੱਚ ਸਹੁੰ ਚੁੱਕ ਸਕਦੇ ਆ ਭਗਵੰਤ ਮਾਨ ਹੋਰਾਂ ਦੇ ਨਾਲ। ਸੋ ਇਹ 10 ਦੀ ਪਹਿਲਾ ਜਿਹੜਾ ਜੀ ਉਹ ਆਸ ਹੈ। ਇਹ ਕੌਣ ਨੇ, ਅਜੇ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਜਿਹੜੀ ਸੂਚੀ ਨਹੀਂ ਆਈ। ਇਹ ਸੂਚੀਆਂ ਜਿਹੜੀਆਂ ਅੱਗੇ ਨਾ ਘੁਮਾਈ ਜਾਓ, ਇੱਕ ਦੂਜੇ ਨੂੰ ਨਾ ਭੇਜੀ ਜਾਓ। ਕੋਈ 15 ਦੀ ਸੂਚੀ ਦੇਈ ਫਿਰਦਾ, ਕੋਈ 10 ਦੀ ਸੂਚੀ ਦੇਈ ਫਿਰਦਾ, ਕੋਈ 12 ਦੀ ਸੂਚੀ ਦੇਈ ਫਿਰਦਾ, ਮੰਤਰਾਲੇ ਵੀ ਵੰਡੇ ਪਏ ਨੇ। ਏਦਾਂ ਦਾ ਕੁਝ ਵੀ ਅਜੇ ਜਿਹੜਾ ਉਹ ਆਫੀਸ਼ੀਅਲੀ ਤੌਰ ਦੇ ਉੱਤੇ ਨਹੀਂ ਹੈਗਾ। ਸੋ ਇਹ ਮਹਿਜ਼ ਫੇਕ ਫਿਰ ਰਹੀਆਂ ਨੇ ਜੀ ਸਾਰੀਆਂ ਸੂਚੀਆਂ। ਬਿਲਕੁਲ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ। ਅਗਲੇ ਸਵਾਲ ਵੱਲ ਫਿਰ ਚੱਲਾਂਗੇ। ਕਈ ਸੋਸ਼ਲ ਮੀਡੀਆ ਤੇ ਪਹਿਲਾਂ ਜਿੱਦਾਂ ਕਿਆਸ ਰਾਈਆਂ ਲਾਉਂਦੇ ਸੀਗੇ ਆਮ ਆਦਮੀ ਪਾਰਟੀ ਨੂੰ, ਕਈ ਬਾਗਾਂ ਦੇ ਮਾਲੀ ਸੀਗੇ ਉਹ। ਕਈ ਕੁਛ ਹੀ ਉਹ ਕਹਿੰਦੇ ਸੀ, ਹੁਣ ਉਹਨਾਂ ਦਾ ਕੀ ਹਾਲ ਹੋਊਗਾ ਜਦ ਉਹਨਾਂ ਦੇ ਭਾਂਡੇ ਮੂੰਹ ਤੇ ਵੱਜ ਗਏ? ਬਸ ਉਹ ਆਪਣੀ ਬੌਧਿਕ ਕੰਗਾਲੀ ਬਹੁਤ ਜਿਹੜੀ ਉਹ ਸ਼ੋਅ ਕਰਦੇ ਸੀਗੇ, ਕਿਉਂਕਿ ਹਰੇਕ ਨੂੰ ਬੌਧਿਕ ਕੰਗਾਲ ਕਹਿ ਦੇਣਾ ਉਹਨਾਂ ਦਾ ਜਿਹੜਾ ਕੰਮ ਹੀ ਇਹ ਸੀਗਾ ਜੀ। ਅਸਲ ਦੇ ਵਿੱਚ ਜਿਹੜੇ ਉਹਨਾਂ ਨੇ ਆਪਣੇ ਜਿਨ੍ਹਾਂ ਦੇ ਉਹ ਕਹਿੰਦੇ ਸੀਗੇ ਖੈਰ ਖਵਾ ਨੇ, ਜਿੰਨਾ ਨੁਕਸਾਨ ਉਹਨਾਂ ਦਾ ਇਹਨਾਂ ਨੇ ਕੀਤਾ, ਇੰਨਾ ਕੀ ਕਿਹਾ ਜਾ ਸਕਦਾ ਵੀ ਕਿ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ, ਉਹਦੇ ਫੁੱਲ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ, ਛੱਡਿਆ ਹੀ ਨਹੀਂ, ਨਾ ਫੁੱਲਾਂ ਜੋਗਾ ਛੱਡਿਆ ਨਾ ਫਲਾਂ ਜੋਗਾ ਛੱਡਿਆ ਜੀ। ਔਰ ਲੋਕਾਂ ਨੇ ਸਿਆਣੇ ਬਿਆਣੇ ਸਮਝਦੇ ਸੀ ਲੋਕ ਉਹਨਾਂ ਨੂੰ, ਪਰ ਇਹ ਵੀ ਆ ਕਿ ਉਹਨਾਂ ਨੇ ਹਰੇਕ ਨੂੰ ਜਿਹੜਾ ਜੀ ਕੁਛ ਨਾ ਕੁਛ ਪ੍ਰਸ਼ਾਦ ਦੇ ਹੀ ਗਏ। ਈਵਨ ਮੈਨੂੰ ਹੈਰਾਨਗੀ ਇਸ ਗੱਲ ਦੀ ਆ, ਤੇ ਤੁਸੀਂ ਗੱਲ ਇਹ ਛੇੜ ਲਈ ਕਿ ਇੰਨਾ ਕੁਛ ਉਹਨੇ ਮੇਰੇ ਬਾਰੇ ਜਿਹੜਾ ਜੀ ਉਹ ਲਿਖਿਆ ਕਿ ਮੈਂ ਬੰਬੇ ਜਾ ਕੇ ਦੀਪ ਸਿੱਧੂ ਨੂੰ ਇੱਥੇ ਪੰਜਾਬ ਦੇ ਵਿੱਚ ਲੈ ਕੇ ਆਇਆ ਸੀ, ਬਿਨਾਂ ਕੋਈ ਸਿਰ ਪੈਰ ਦੇ, ਨਾ ਜਿਹੜੀ ਗੱਲ ਦਾ ਸਿਰ, ਨਾ ਜਿਹੜੀ ਗੱਲ ਦਾ ਕੋਈ ਪੈਰ, ਨਾ ਉਹਦਾ ਕੋਈ ਸਬੂਤ। ਉਹੀ ਬਸ ਸੋਸ਼ਲ ਮੀਡੀਆ, ਉਸ ਬੰਦੇ ਨੇ ਸੋਸ਼ਲ ਮੀਡੀਆ ਜਿਹੜਾ ਉਹ ਬਣਾ ਛੱਡਿਆ ਜੀ ਕਿ ਹਰੇਕ ਦੇ ਉੱਤੇ ਕਿੰਤੂ, ਹਰੇਕ ਦੇ ਉੱਤੇ ਕਿੰਤੂ। ਹੁਣ ਲੋਕਾਂ ਨੇ ਦੇਖ ਲਿਆ ਜੀ। ਮੈਂ ਇਹੀ ਕਹੂੰਗਾ ਜੀ ਵੀ ਜਦੋਂ ਇੰਨਾ ਨੁਕਸਾਨ ਉਹਨਾਂ ਨੇ ਜਿਹੜਾ ਕਰ ਦਿੱਤਾ ਜਿਨ੍ਹਾਂ ਦੇ ਨਾਲ ਉਹ ਲੱਗੇ ਹੋਏ ਸੀ, ਜੀ ਹੋ ਜੀ ਸਕਦਾ ਉਹਨਾਂ ਨੇ ਉਹ ਗੱਲਾਂ ਬੋਲੀਆਂ ਹੀ ਨਾ ਹੋਣ ਜਿਹੜੀਆਂ ਇਹਨਾਂ ਨੇ ਲੋਕਾਂ ਦੇ ਸਾਹਮਣੇ ਪੇਸ਼ ਕਰਤੀਆਂ ਕਿ ਆਹ ਹੋਊਗਾ, ਆਹ ਹੋਊਗਾ। ਕਿੱਥੇ ਗਏ ਪੰਜਾਬ ਮਾਡਲ? ਉੱਡ ਪੁੱਡ ਗਏ ਜੀ ਸਾਰੇ ਦੇ ਸਾਰੇ। ਬਿਲਕੁਲ ਜੀ, ਕੋਈ ਕਸਰ ਨਹੀਂ ਛੱਡੀ। ਜਦੋਂ ਪੜ੍ਹੀਦਾ ਸੀ ਉਹਨੂੰ ਹੈਰਾਨ ਹੋਈਦਾ ਸੀ, ਜੇ ਕਲਮ ਹੱਥ ਵਿੱਚ ਆ ਗਈ ਆ, ਤੁਸੀਂ ਇੰਨਾ ਕੁਫਰ ਨਾ ਤੋਲੋ। ਡਬਲ ਫੇਸ ਲੋਕ ਬਹੁਤ ਹੈਗੇ ਆ। ਤੇ ਅੱਗੇ ਗੱਲ ਕਰਦੇ ਹਾਂ, ਸਰਕਾਰ ਬਣਨ ਤੋਂ ਪਹਿਲਾਂ ਅਫਸਰਾਂ ਦੇ ਵਿੱਚ ਬੜੀ ਵੱਡੀ ਹਲਚਲ ਹੈ। ਅਫਸਰਾਂ ਦੇ ਹੋਇਆ ਜੀ ਕਿ ਜਿਹੜੇ ਅਫਸਰ ਸੀਗੇ ਉਹ ਹਵਾ ਜਿਹੜੀ ਉਹ ਭਾਂਪ ਨਹੀਂ ਸਕੇ। ਇਹ ਗੁਲਦਸਤੇ ਲੈ ਕੇ ਵੀਰ ਸੁਖਵੀਰ ਵੱਲ ਬਹੁਤਾ ਤੁਰੇ ਫਿਰਦੇ ਰਹੇ ਕਿ ਸਰਕਾਰ, ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇੱਕ ਵਾਰੀ ਉਹ, ਇੱਕ ਵਾਰੀ ਉਹ। ਇਹ ਵਾਰੀ ਬੱਧੀ ਸੀਗੀ ਜਿਹੜੀ ਵੀ ਉਹਨਾਂ ਦੀ ਨਹੀਂ। 12 ਦੀਆਂ ਚੋਣਾਂ ਨੂੰ ਯਾਦ ਕਰੋ, 12 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਗੱਲ ਦੇ ਉੱਤੇ ਚੋਣ ਲੜੀ ਕਿ ਅਕਾਲੀ ਦਲ ਦੀ ਪਿਛਲੀ ਸਰਕਾਰ ਸੀ, ਅਗਲੀ ਮੇਰੀ ਆਉਣੀ ਆਉਣੀ ਹੈ। ਮਤਲਬ ਕਿ ਪੰਜਾਬ ਨੇ ਤਾਂ ਤਬਦੀਲੀ ਕਦੀ ਕੀਤੀ ਨਹੀਂ। ਇਹ ਲੋਕ ਤਾਂ ਇੰਨਾ ਗਾਰੰਟੀਡ ਲਈ ਫਿਰਦੇ ਸੀ ਨਾ, ਇਹ ਅਫਸਰ ਹੀ ਸੀਗੇ। ਅੱਛਾ, ਅਫਸਰਾਂ ਨੇ ਉਦੋਂ ਕੀ ਕੀਤਾ, ਲੈ ਕੇ ਗੁਲਦਸਤੇ ਇੱਥੇ ਮਹਿਲ ਵੱਲ ਨੂੰ ਤੁਰ ਪਏ ਪਟਿਆਲੇ ਦੇ। ਔਰ ਇੱਥੇ ਪਟਿਆਲੇ ਦੇ ਵਿੱਚ ਇੱਕ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ਦਾ ਰਹਿੰਦਾ, ਸਾਰੇ ਜਾਣਦੇ ਨੇ ਉਹਨੂੰ। ਨਾਂ ਲੈਣ ਲੱਗਿਆ ਵੀ ਕਈ ਵਾਰੀ ਜਿਹੜੀ ਆ ਉਹ ਮਹਿਸੂਸ ਹੁੰਦਾ ਕਿ ਨਾਮ ਨਾ ਹੀ ਲਿਆ ਜਾਵੇ। ਉਹਨੇ ਇੱਕ ਮਰਸੀਡੀਜ਼ ਗੱਡੀ ਨਵੀਂ ਲਿਆ ਕੇ ਇਹਨਾਂ ਦੀ, ਤੇ ਉਹਨੂੰ ਉੱਪਰੋਂ ਕਟਵਾਇਆ। ਉਦੋਂ ਸਨਰੂਫ ਨਹੀਂ ਸਨ ਆਉਂਦੇ ਅਜੇ। ਇਸ ਤਰੀਕੇ ਦਾ ਉਹਨੂੰ ਕਟਵਾਇਆ, ਵੱਡੀ ਗੱਡੀ ਸੀਗੀ ਉਹ, ਕਿ ਉਹਦੇ ਵਿੱਚੋਂ ਚੇਅਰ ਦੇ ਉੱਤੇ ਬੈਠ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਹਰ ਨਿਕਲਣਾ ਸੀ। ਜੇਤੂ ਜਲੂਸ ਦੇ ਵਾਸਤੇ ਕਾਰਾਂ ਖੜੀਆਂ ਸੀ। ਨਤੀਜੇ ਆਏ ਤੇ ਸਰਕਾਰ ਰਿਪੀਟ ਹੋ ਗਈ। ਜਿਹੜੇ ਅਫਸਰ ਗੁਲਦਸਤੇ ਦੇ ਕੇ ਗਏ ਸੀ, ਈਵਨ ਉਹਦੇ ਵਿੱਚ ਮੈਨੂੰ ਯਾਦ ਹੈ ਸੁਖਬੀਰ ਬਾਦਲ ਦਾ ਇੱਕ ਸਲਾਹਕਾਰ ਜਾਂ ਨੇੜਲਾ ਜਿਹੜਾ ਸੀਗਾ, ਉਹ ਵੀ ਜਿਹੜਾ ਸੀ ਉਹ ਮਾਇਆਦਾਨ ਕਰ ਗਿਆ ਇੱਥੇ, ਤੇ ਉਹਦੀਆਂ ਫੋਟੋਆਂ ਪਹੁੰਚ ਗਈਆਂ। ਮੁੜ ਕੇ ਉਹ ਇੱਥੇ ਫੇਰ ਨਹੀਂ ਲੱਭਿਆ ਜੀ, ਉਹ ਕੈਨੇਡਾ ਚਲੇ ਗਿਆ, ਕਿਉਂਕਿ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਹੁਣ ਮੇਰੇ ਨਾਲ ਅਕਾਲੀ ਮਾੜਾ ਕਰਨਗੇ। ਔਰ ਇਹ ਅਫਸਰ ਜਿਹੜੇ ਸੀਗੇ ਇਹ ਵੀ ਗੁਲਦਸਤੇ ਇਸ ਵਾਰੀ ਹੋਰ ਪਾਸੇ ਲਈ ਫਿਰਦੇ ਰਹੇ। ਹੁਣ ਕੀ ਹੋਇਆ, ਹੁਣ ਜਦੋਂ ਸਰਕਾਰ ਬਦਲ ਗਈ, ਪੈ ਭਾਜੜਾਂ ਗਈਆਂ ਜੀ।
ਬੇਅਦਬੀ ਮਾਮਲੇ ਚ ਇੱਥੇ ਆ ਗਏ। ਮੁੱਖ ਸਕੱਤਰ ਨੇ ਬੇਅਦਬੀ ਮਾਮਲਿਆਂ ਦੀ ਫਾਈਲ ਮੰਗਾ ਲਈ, ਲਿਆਓ ਇਹਦੇ ਵਿੱਚ ਕੀ ਪ੍ਰੋਗਰੈਸ ਹੋਈ ਹੈ, ਕਿਉਂਕਿ ਪੁੱਛਗਿੱਛ ਹੋਣੀ ਆ। 5 ਸਾਲ ਤੁਸੀਂ ਬੇਅਦਬੀ ਮਾਮਲਿਆਂ ਦੇ ਵਿੱਚ ਕੀਤਾ ਕਿ ਸਿੱਟਾ ਬਣਾ ਕੇ 1 ਸਿੱਟ 2 ਸਿੱਟ 3 ਸਿੱਟ 4 ਸਿੱਟ ਮੌੜ ਬੰਬ ਧਮਾਕਾ, ਉਹਦੇ ਵਿੱਚ ਕੀ ਕੀਤਾ ਤੁਸੀਂ, ਉਹ ਪੁੱਛਗਿੱਛ ਹੋਣੀ ਆ। ਹੁਣ ਭੱਜੇ ਫਿਰਦੇ ਆ ਜੀ, ਫਾਈਲਾਂ ਇਕੱਠੀਆਂ ਕਰਦੇ, ਇਧਰੋਂ ਕਾਗਜ਼ ਲੱਭ ਇਧਰੋਂ ਕਾਗਜ਼ ਲੱਭ। ਨਸ਼ਿਆਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਜਾਂਚ ਹੋਈਆਂ ਨੇ ਉਹਦੀਆਂ ਸਾਰੀਆਂ ਫਾਈਲਾਂ ਜਿਹੜੀਆਂ ਉਹ ਨਿਕਲਣਗੀਆਂ ਜੀ, ਔਰ ਪੁੱਛਿਆ ਜਾਊਗਾ ਕਿ ਜਿਹੜੀ ਜਾਂਚ ਜੇ ਇੰਸਪੈਕਟਰ ਜਿਹੜਾ ਫੜਿਆ ਗਿਆ ਸੀ ਜਲੰਧਰ ਤੋਂ, ਉਸ ਮਾਮਲੇ ਦੇ ਵਿੱਚ ਅੱਗੇ ਤੁਰੀ ਤੇ ਰੋਕੀ ਕਿਹਨੇ? ਰਾਣੋ ਵਾਲੇ ਸਰਪੰਚ ਦੇ ਵਿੱਚ ਜਿਹੜੇ ਨਾਮ ਦੇ ਖੁਲਾਸੇ ਹੋਏ ਸੀ, ਉਹ ਖੁਲਾਸੇ ਕਿਹਨੇ ਰੋਕੇ? ਭਾਜਣਾ ਪਈਆਂ ਹੋਈਆਂ ਜੀ, ਸਾਰੀਆਂ ਫਾਈਲਾਂ ਇਕੱਠੀਆਂ ਕਰਦੇ ਫਿਰਦੇ ਨੇ ਕਿ ਇਹਦੀ ਜਵਾਬਦੇਹੀ, ਕਿਉਂਕਿ ਲੋਕਾਂ ਨੇ ਭਰੋਸਾ ਕੀਤਾ। ਜੇ ਲੋਕਾਂ ਨੇ ਭਰੋਸਾ ਕੀਤਾ ਤੇ ਉਹਦੇ ਉੱਤੇ ਪੂਰਾ ਉਤਰਨਾ ਪੈਣਾ। ਜੇ ਨਹੀਂ ਉਤਰਨਗੇ ਤੇ ਲੋਕਾਂ ਨੇ ਕੱਪੜੇ ਦੂਜੇ ਪਾਸੇ ਪਾੜਨੇ ਸ਼ੁਰੂ ਕਰ ਦੇਣੇ। ਇਸ ਕਰਕੇ ਅਫਸਰਾਂ ਨੂੰ ਵਕਤ ਪੈ ਗਿਆ, ਔਰ ਇਹ ਵੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਹੁਣ ਜੇ ਜਵਾਬ ਅਸੀਂ ਨਾ ਦਿੱਤਾ ਤੇ ਫਿਰ ਇਹਨਾਂ ਨੇ ਖੁੱਡੇ ਲਾਈਨ ਲਾਉਣਗੇ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀਆਂ ਦੀਆਂ ਫਾਈਲਾਂ ਜਿਹੜੀਆਂ ਉਹ ਮੰਗੀ ਗਈ ਆ। ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਉਹ ਭੱਜੇ ਫਿਰਦੇ ਆ ਸਵੇਰ ਤੋਂ ਸ਼ਾਮ ਤੱਕ। ਪਹਿਲੀ ਵਾਰੀ ਲੱਗ ਰਿਹਾ ਕਿ ਅਫਸਰਾਂ ਨੂੰ ਕੰਮ ਕਰਨਾ ਪੈ ਰਿਹਾ। ਅਜੇ ਤਾਂ ਸਹੁੰ ਨਹੀਂ ਚੁੱਕੀ, ਅਜੇ ਸਰਕਾਰ ਜਿਹੜੀ ਆ ਉਹ ਸਟਾਰਟ ਨਹੀਂ ਹੋਈ। ਜਿਹੜੇ ਨਵੇਂ ਵਜ਼ੀਰਾਂ ਦੇ ਵਾਸਤੇ ਦਫ਼ਤਰਾਂ ਦੀ ਤਿਆਰੀ ਜਿਹੜੀ ਉਹ ਕਰਨ ਲੱਗੇ ਆ ਜਿਹੜੇ ਇਹ। ਔਰ ਤੁਸੀਂ ਦੇਖੋ ਕਿ ਜਿਵੇਂ ਐਲਾਨ ਕੀਤਾ ਗਿਆ ਸੀਗਾ ਕਿ ਮੁੱਖ ਮੰਤਰੀ ਦੀ ਫੋਟੋ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਨਹੀਂ ਲੱਗੂਗੀ। ਇਹ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀਗਾ, ਔਰ ਇਹ ਕਿਹਾ ਗਿਆ ਸੀਗਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਲੱਗਣਗੀਆਂ। ਅਜੇ ਸਰਕਾਰ ਬਣਨੀ ਆ, ਇਹ ਫੈਸਲਾ ਸਰਕਾਰੀ ਦਫ਼ਤਰਾਂ ਵਾਲੇ ਆਪ ਹੀ ਲਾਗੂ ਕਰਨ ਲੱਗ ਗਏ। ਅੰਬੇਦਕਰ ਸਾਹਿਬ ਤੇ ਭਗਤ ਸਿੰਘ ਹੋਰਾਂ ਦੀਆਂ ਫੋਟੋਆਂ ਲੱਗਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਇਹ ਰਵਾਇਤ ਰਹੀ ਹੈ ਕਿ ਜਿੱਥੇ ਅਫਸਰ ਬੈਠਾ ਉਹਦੇ ਸਿਰ ਦੇ ਉੱਤੇ ਉਸ ਬੰਦੇ ਦੀ ਫੋਟੋ ਆ ਜਿਹਨੂੰ ਲੋਕਾਂ ਨੇ ਜਿਤਾਇਆ ਤੇ ਉਹਨੂੰ ਹਰਾ ਵੀ ਸਕਦੇ ਆ। ਹੁਣ ਕੋਈ ਵਿਅਕਤੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਤਾਂ ਨਹੀਂ ਨਾ ਹਰਾ ਸਕਦਾ, ਕੋਈ ਵਿਅਕਤੀ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਤਾਂ ਨਹੀਂ ਹਰਾ ਸਕਦਾ। ਉਹ ਤਾਂ ਫੋਰਐਵਰ ਨੇ, ਉਹ ਤਾਂ ਹਮੇਸ਼ਾ ਵਾਸਤੇ ਨੇ। ਉਹਨਾਂ ਦੀਆਂ ਫੋਟੋਆਂ ਨੂੰ ਜਿਹੜੀ ਆ ਉਹ ਜਗ੍ਹਾ ਮਿਲੀ ਆ। ਔਰ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ, ਹੁਣ ਉਹ ਇਹ ਕਹਿ ਰਹੇ ਵੀ ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਕਿਉਂ ਨਹੀਂ ਲੱਗੀ? ਫੋਟੋ ਜਦੋਂ ਕਿ ਜਿਹੜੀ ਬੁੱਤ ਪ੍ਰਸਤੀ ਆ, ਜਿਹੜੀ ਫੋਟੋ ਪ੍ਰਸਤੀ ਆ ਸਿੱਖੀ ਦੇ ਵਿੱਚ, ਤਾਂ ਉਹਨੂੰ ਇਹ ਨਹੀਂ ਸਮਝ ਕਿ ਸਿੱਖੀ 'ਚ ਉਹਦੀ ਜਗ੍ਹਾ ਹੀ ਹੈ ਨਹੀਂ। ਸਿੱਖੀ ਦੇ ਵਿੱਚ ਤਾਂ ਜਿਹੜਾ ਉਹ ਗੁਰਬਾਣੀ ਸਭ ਕੁਝ ਹੈ। ਉੱਥੇ ਉਹਦੀ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਥੋੜੀ ਲੱਗ ਸਕਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਉੱਥੇ ਥੋੜੀ ਰੱਖੇ ਜਾ ਸਕਦੇ ਨੇ। ਜਿਹੜੀਆਂ ਲੱਗ ਗਈਆਂ ਇਹ ਤੁਸੀਂ ਨਾ ਪਹਿਲਾਂ ਕਰ ਲਈਆਂ। ਇੱਥੇ ਮੈਡੀਕਲ ਤੌਰ ਦੇ ਉੱਤੇ ਸਾਡੇ ਪਟਿਆਲੇ ਦੇ ਵਿੱਚ ਇਹ ਡਰ ਸਤਾਉਣ ਲੱਗ ਗਿਆ ਜੀ ਕਿ ਰਜਿੰਦਰਾ ਹਸਪੀਟਲ ਜਿਹੜਾ ਬਹੁਤ ਵੱਡਾ ਹਸਪੀਟਲ ਹੈ, ਬਠਿੰਡੇ ਤੱਕ ਮਰੀਜ਼ ਇੱਥੇ ਰੈਫਰ ਕਰਕੇ ਆਉਂਦੇ ਆ। ਬੁਰਾ ਹਾਲ ਕੀਤਾ ਪਿਆ ਇਹਨਾਂ ਲੋਕਾਂ ਨੇ ਜੀ। ਇਹ ਤਾਂ ਬਚਾਅ ਹੋ ਗਿਆ। ਅਸੀਂ ਕੁਝ ਲੋਕ ਜਿਹੜੇ ਜਾਗਰੂਕ ਟਾਈਪ ਦੇ ਆ, ਖੱਪ ਪਾ ਲਈ ਉਦੋਂ, ਇਹਨੂੰ ਪ੍ਰਾਈਵੇਟ ਕਰ ਦੇਣ ਲੱਗੇ ਸੀਗੇ ਜੀ। ਨਵੀਂ ਜਿਹੜੀ ਬਿਲਡਿੰਗ ਬਣੀ ਤੇ ਆ ਉੱਚੇ ਉੱਚੇ ਮਹਿਲਾ ਵਾਲਿਆਂ ਦੀ ਹਿੱਸਾ ਪੱਤੀ ਉਹਦੇ ਵਿੱਚ ਹੋਣੀ ਸੀ। ਇਹ ਤਾਂ ਬਚਾਅ ਹੋ ਗਿਆ। ਹੁਣ ਕੱਲ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਹਸਪੀਟਲ ਵਾਲਿਆਂ ਨੇ ਕਿ ਸਾਰੇ ਡਿਊਟੀ ਦੇ ਉੱਤੇ ਸਮੇਂ ਸਿਰ ਪਹੁੰਚੋ, ਦਵਾਈਆਂ ਜਿਹੜੀਆਂ ਨੇ ਉਹ ਰੱਖੋ ਲਿਆ ਕੇ, ਲੋਕਾਂ ਦੇ ਨਾਲ ਠੀਕ ਤਰੀਕੇ ਨਾਲ ਪੇਸ਼ ਆਓ। ਇਹ ਚਿੱਠੀ ਦੇ ਵਿੱਚ ਲਿਖਿਆ ਹੋਇਆ। ਔਰ ਇਹ ਜਦੋਂ ਹੁਣ ਚਿੱਠੀਆਂ ਆਪੇ ਹੀ ਜਾਰੀ ਕਰਨ ਲੱਗ ਗਏ ਨੇ, ਅਜੇ ਤਾਂ ਕਿਸੇ ਕੋਲੇ ਜ਼ਿੰਮੇਵਾਰੀ ਨਹੀਂ ਆਈ। ਇੱਥੇ ਕੱਲ ਵੀ ਆਏ ਸਨ ਸਾਰੇ ਮੈਡੀਕਲ ਜਿਹੜੇ ਕਾਲਜ ਤੋਂ, ਰਜਿੰਦਰਾ ਹਸਪੀਟਲ ਤੋਂ, ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ। ਜੇ ਉੱਪਰ ਤੁਸੀਂ ਕਿਸੇ ਨਾਲ ਮਿਲਾ ਦਿਓ, ਤੁਹਾਨੂੰ ਮਿਲਣ ਦੀ ਕੀ ਲੋੜ ਹੈ? ਤੁਸੀਂ ਉੱਤੇ ਜਾ ਕੇ ਕੀ ਲੈਣਾ ਜੀ ਮਿਲ ਕੇ? ਤੁਸੀਂ ਜਿਨ੍ਹਾਂ ਲੋਕਾਂ ਨੂੰ ਮਿਲਣਾ, ਜਿਨ੍ਹਾਂ ਲੋਕਾਂ ਨੂੰ ਸੇਵਾਵਾਂ ਦੇਣੀਆਂ ਨੇ, ਉਹਨਾਂ ਦੇ ਨਾਲ ਮਿਲੋ। ਤੁਸੀਂ ਚਾਪਲੂਸੀ ਕਿਸੇ ਦੀ ਕਿਉਂ ਕਰਨੀ ਹੈ? ਗੁਲਦਸਤਾ ਲਿਜਾ ਕੇ ਕਿਸੇ ਨੂੰ ਕਿਉਂ ਮਿਲਣਾ? ਤੁਸੀਂ ਮਠਿਆਈ ਦਾ ਡੱਬਾ ਲੈ ਕੇ ਉੱਥੇ ਕਿਉਂ ਜਾਣਾ? ਇਹੀ ਡੱਬਾ ਕਲਚਰ ਤੇ ਗੁਲਦਸਤਾ ਕਲਚਰ ਜਿਹੜਾ ਜੀ ਉਹ ਬੰਦ ਹੋਣ ਦੇ ਵਾਸਤੇ ਤਾਂ ਲੋਕ ਇਕਜੁੱਟ ਹੋਏ ਆ। ਤੁਸੀਂ ਦੇਖੋ, ਜਿਹੜੀ ਪਾਰਟੀ ਇੱਕ ਹਿੰਦੂ ਭਾਈਚਾਰੇ ਨੂੰ ਇਹ ਦਾਅਵਾ ਕਰਦੀ ਹੈ ਕਿ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹਾਂ, ਉਹਨਾਂ ਨੂੰ ਖਿਲਾਰਤਾ ਜੀ ਭਾਈਚਾਰੇ ਨੇ। ਜਿਹੜੇ ਇਹ ਕਹਿੰਦੇ ਸੀ ਕਿ ਪੰਥਕ ਪਾਰਟੀ ਸਾਡੀ ਆ,
ਪੰਥ ਦੀ ਨੁਮਾਇੰਦਾ ਜਮਾਤ ਹੈ, ਪੰਥਕ ਧਿਰਾਂ ਨੇ ਉਹ ਖਿਲਾਰਤੀ, ਜਿਹੜੇ ਕਹਿੰਦੇ ਸੀ ਕਿ ਜੀ ਅਸੀਂ ਜਿਹੜੇ ਐਸਸੀ ਭਾਈਚਾਰਾ ਹੈ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਲੋਕਾਂ ਨੇ ਉਹ ਵੀ ਖਿਲਾਰਤੀ। ਲੋਕ ਇਕੱਠੇ ਹੋਏ ਇੱਕ ਗੱਲ ਦੇ ਵਾਸਤੇ ਕਿ ਸਾਡੀ ਸੁਰੱਖਿਆ, ਸਾਡੀ ਐਜੂਕੇਸ਼ਨ, ਸਾਡੇ ਜਿਹੜਾ ਸਿੱਖਿਆ ਸਾਡੇ ਬੱਚਿਆਂ ਨੂੰ ਮਿਲੇ, ਸਾਨੂੰ ਸਿਹਤ ਸਹੂਲਤਾਂ ਮਿਲਣ। ਲੋਕਾਂ ਨੇ ਇਕਜੁੱਟਤਾ, ਧਰਮ, ਜਾਤ ਪਾਤ, ਡੇਰਾਵਾਦ ਸਭ ਕੁਝ ਹੂੰਝ ਕੇ ਜਿਹੜਾ ਜੀ ਉਹ ਰੱਖ ਦਿੱਤਾ। ਇਹ ਅਫਸਰਾਂ ਦੇ ਕੰਨਾਂ ਦੇ ਵਿੱਚ ਵੀ ਮੈਸੇਜ ਜਿਹੜਾ ਜੀ ਉਹ ਪਹੁੰਚ ਗਿਆ। ਲੋਕ ਜਾਗਰੂਕ ਹੋ ਗਏ। ਜੇ ਇਹਨਾਂ ਲੋਕਾਂ ਨੇ ਕੰਮ ਨਾ ਕੀਤਾ, ਜਿਹੜੇ ਆਹ ਦਫ਼ਤਰਾਂ ਵਾਲੇ ਨੇ, ਜਿਹੜੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਆ, ਤੇ ਲੋਕ ਇਹਨਾਂ ਵੱਲੋਂ ਹੀ ਸਿੱਧੇ ਹੋ ਜਾਣਗੇ। ਬਿਲਕੁਲ ਜੀ, ਪੰਜਾਬ ਦਾ ਸਤਿਆਨਾਸ਼ ਕੀਤਾ ਪਿਆ ਹੈ। ਤੇ ਅੱਗੇ ਕਰਦੇ ਆ ਗੱਲ, ਆਪ ਦੀਆਂ ਔਰਤਾਂ ਉਮੀਦਵਾਰਾਂ ਨੇ ਵੱਡੇ ਵੱਡੇ ਥੰਮ ਡਿੱਗ ਦਿੱਤੇ। ਦੇਖੋ, ਇਹ ਤੋਂ ਪਹਿਲਾਂ ਮੈਂ ਉਸ ਔਰਤ ਨੂੰ ਜਿਹੜਾ ਜੀ ਉਹ ਇਸ ਪੱਖੋਂ ਇਹ ਕਹੂੰਗਾ ਕਿ ਉਹਨੂੰ ਸਿਜਦਾ ਕਰਨ ਨੂੰ ਜੀ ਕਰਦਾ, ਜਿਹੜੀ ਕਿ ਲਾਭ ਸਿੰਘ ਉਗੋਕੇ ਦੀ ਮਾਂ ਆ। ਉਹਦਾ ਪੁੱਤ ਐਮਐਲਏ ਬਣ ਗਿਆ। ਉਹ ਸਫਾਈ ਸੇਵਕਾ ਹੈ ਜੀ ਇੱਕ ਸਰਕਾਰੀ ਸਕੂਲ ਦੇ ਵਿੱਚ। ਮੈਂ ਉਹਨਾਂ ਦੇ ਘਰੇ ਗਿਆ ਸੀ ਇਲੈਕਸ਼ਨ ਤੋਂ ਪਹਿਲਾਂ ਵੀ। 2 ਕਮਰੇ ਨੇ। ਕੱਲ ਉਹ ਆਪਣੀ ਡਿਊਟੀ ਦੇ ਉੱਤੇ ਸਕੂਲ ਦੇ ਵਿੱਚ ਸੀ। ਪੂਰਾ ਸਕੂਲ ਹੂੰਝਦੀ ਆ ਉਹ, ਤੇ ਉਹਨੇ ਕੱਲ ਝਾੜੂ ਦੇ ਨਾਲ ਫੇਰ ਸਫਾਈ ਕੀਤੀ ਜੀ। ਪੁੱਤ ਐਮਐਲਏ ਬਣ ਗਿਆ, ਘਰੇ ਨਹੀਂ ਬੈਠੀ। ਕਹਿੰਦੀ ਕਿ ਮੇਰਾ ਪੁੱਤ ਸਿਆਸਤ ਦੇ ਵਿੱਚ ਝਾੜੂ ਦੇ ਨਾਲ ਸਫਾਈ ਕਰੂਗਾ ਤੇ ਮੈਂ ਸਕੂਲ ਦੀ ਸਫਾਈ ਜਿਹੜੀ ਆ ਉਹ ਇਸ ਝਾੜੂ ਦੇ ਨਾਲ ਜਾਰੀ ਰੱਖੂੰਗੀ, ਮੈਂ ਨੌਕਰੀ ਨਹੀਂ ਆਪਣੀ ਛੱਡਣੀ। ਕਿਉਂਕਿ ਕਹਿੰਦੀ ਸਾਡੇ ਘਰ ਦਾ ਗੁਜ਼ਾਰਾ ਇੱਥੋਂ ਹੁੰਦਾ, ਉਹਦੀ ਤਨਖਾਹ ਤੋਂ। ਸਰਕਾਰੀ ਸਫਾਈ ਸੇਵਕਾ ਹੈ। ਇਹ ਤਬਦੀਲੀ ਹੈ ਜੀ, ਇਹ ਤਬਦੀਲੀ ਆ। ਬਾਕੀ ਸਾਰਾ ਕੁਝ ਜਿਹੜਾ ਉਹ ਸਾਈਡ ਤੇ ਤੁਸੀਂ ਰੱਖੋ। ਜਿਹੜੀਆਂ ਔਰਤਾਂ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਥੰਮ ਜਿਹੜੇ ਆ ਉਹ ਸੁੱਟੇ ਆ। ਡਾਕਟਰ ਜੀਵਨਜੋਤ ਕੌਰ, ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ, ਜਿਹੜਾ ਮੁੱਛਾਂ ਨੂੰ ਤਾਜ ਦਿੰਦਾ, ਇਹ ਕਹਿੰਦਾ ਕਿ ਮਤਲਬ ਕਿ ਆਉਣ ਦਿਓ ਮੈਨੂੰ ਬਾਹਰ, ਮੈਂ ਵੇਖਿਓ ਫਿਰ ਜਿਹੜਾ ਜੀ ਉਹ ਕੀ ਕਰਦਾ। ਦੋਵੇਂ ਹਰਾ ਕੇ ਉਹ ਮਾਰੇ, ਜਿਹੜੇ ਜਦੋਂ ਦੇ ਸਿਆਸਤ ਚ ਆਏ ਆ ਕਦੀ ਹਾਰੇ ਹੀ ਨਹੀਂ ਸੀਗੇ। ਕਦੇ ਕਿਸੇ ਚੀਜ਼ ਨੂੰ ਗਰੰਟਿਡ ਨਹੀਂ ਲੈਣਾ ਚਾਹੀਦਾ, ਕਦੇ ਵੀ। ਇੱਕ ਔਰਤ ਨੇ, ਡਾਕਟਰ ਜੀਵਨਜੋਤ ਕੌਰ ਨੇ ਪੁੱਟ ਕੇ ਉਹ ਮਾਰੇ ਜੀ। ਇੱਕ ਆਮ ਘਰ ਦੀ ਕੁੜੀ ਨਰਿੰਦਰ ਕੌਰ ਭਰਾਜ, ਜਿਹਦੇ ਨਾਂ ਤੇ ਧੇਲੇ ਦੀ ਵੀ ਜਾਇਦਾਦ ਹੈ ਨੀ ਗੀ, ਅਕਾਊਂਟ ਦੇ ਵਿੱਚ 20,000 ਰੁਪਈਆ ਸੀ ਜਦੋਂ ਉਹਨੇ ਪੇਪਰ ਭਰੇ ਆ, ਲੋਕਾਂ ਨੇ ਉਹਦੀ ਚੋਣ ਲੜਤੀ ਜੀ। ਅਰਬਾਂਪਤੀ ਵਿਜੇਂਦਰ ਸਿੰਗਲਾ ਤੇ ਦੂਸਰਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਖੜਿਆ, ਅਰਬਾਂ ਨਹੀਂ ਖਰਬਾਂ ਪਤੀ ਜਿਹੜਾ ਵਿਅਕਤੀ ਸੀ, ਉਹਨਾਂ ਨੂੰ ਦੋਨਾਂ ਨੂੰ ਜਿਹੜਾ ਜੀ ਉਹ ਪੱਟ ਕੇ ਉਹ ਮਾਰਿਆ ਐਡੀ ਵੱਡੀ ਲੀਡ ਦੇ ਨਾਲ। ਅਨਮੋਲ ਗਗਨਮਾਨ ਇੱਕ ਸਿੰਗਰ ਹੈ, ਚਲੋ ਨੋਨ ਫੇਸ ਹੈ, ਉਹਨੇ ਜਿਹੜਾ ਜੀ ਦਿੱਗਜ ਆਗੂਆਂ ਨੂੰ ਹਰਾ ਕੇ ਚੋਣ ਜਿੱਤੀ। ਡਾਕਟਰ ਬਲਜੀਤ ਕੌਰ ਆਈ ਸਪੈਸ਼ਲਿਸਟ ਨੇ, ਔਰ ਉਹਨਾਂ ਨੇ ਮਲੋਟ ਤੋਂ ਇਹ ਚੋਣ ਜਿੱਤੀ ਆ। ਸ਼ਾਇਦ ਹੋ ਸਕਦਾ ਕਿ ਸੁਣਨ ਵਾਲੇ ਜਾਣਦੇ ਹੋਣ, ਜੇ ਨਹੀਂ ਜਾਣਦੇ ਤੇ ਮੈਂ ਦੱਸ ਦਵਾਂ ਕਿ ਡਾਕਟਰ ਬਲਜੀਤ ਕੌਰ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੀ ਧੀ ਆ, ਜਿਹੜੇ ਫਰੀਦਕੋਟ ਤੋਂ MP ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ। ਬੇਹੱਦ ਭਲੇ ਮਨੁੱਖ, ਉਹ ਕਰਪਸ਼ਨ ਨਹੀਂ ਕਰ ਸਕੇ, ਇਸ ਕਰਕੇ ਉਹ ਦੁਬਾਰਾ ਨਹੀਂ ਜਿੱਤ ਸਕੇ, ਕਿਉਂਕਿ ਕਰਪਸ਼ਨ ਨਹੀਂ ਕੀਤੀ ਉਹਨਾਂ ਨੇ। ਉਹ ਇੱਕੋ ਇੱਕ MP ਇਹੋ ਜਿਹੇ ਸਨ ਜਿਨ੍ਹਾਂ ਦਾ PA ਉਹਨਾਂ ਦੇ ATM ਤੋਂ ਸਾਰੇ ਪੈਸੇ ਕਢਾ ਕੇ ਭੱਜ ਗਿਆ ਸੀ, ਤੇ ਉਹ ਕੈਨੇਡਾ ਰਹਿੰਦਾ ਅੱਜ ਕੱਲ। ਡਾਕਟਰ ਬਲਜੀਤ ਕੌਰ ਆਈ ਸਪੈਸ਼ਲਿਸਟ ਨੇ। ਲੋਕਾਂ ਦੀ ਚੰਮ ਲਾਉਣ ਵਾਲੇ ਡਾਕਟਰਾਂ ਦੇ ਤੌਰ ਤੇ ਨਹੀਂ ਜਾਣੇ ਜਾਂਦੇ, ਬਲਕਿ ਲੋਕਾਂ ਦੀ ਮਦਦ ਕਰਨ ਵਾਲੇ ਡਾਕਟਰਾਂ ਦੇ ਵਿੱਚੋਂ ਜਾਣੇ ਜਾਂਦੇ ਨੇ। ਸਰਬਜੀਤ ਕੌਰ ਮਾਣੂਕੇ, ਉਹਨੇ ਦਿੱਗਜ ਜਿਹੜੇ ਹਰਾਏ। ਨਕੋਦਰ ਤੋਂ ਇੰਦਰਜੀਤ ਕੌਰ, ਲੁਧਿਆਣਾ ਦੱਖਣੀ ਤੋਂ ਰਜਿੰਦਰ ਕੌਰ ਛੀਨਾ, ਮੋਗੇ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ, ਰਾਜਪੁਰੇ ਤੋਂ ਨੀਨਾ ਮਿੱਤਲ, ਬਲਾਚੌਰ ਤੋਂ ਸੰਤੋਸ਼ ਕਟਾਰੀਆ, ਜਿਹੜੇ ਉਹ ਸ਼ਾਮਲ ਨੇ, ਜਿਨ੍ਹਾਂ ਨੇ ਉਹ ਥੰਮ ਡੇਗ ਦਿੱਤੇ, ਜਿਨ੍ਹਾਂ ਦੇ ਵਾਸਤੇ ਇਹ ਕਿਹਾ ਜਾਂਦਾ ਸੀ ਵੀ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਇਹ ਲੋਕ ਨਹੀਂ ਕਦੇ ਹਾਰ ਸਕਦੇ ਜੀ। ਜਾਂ ਇਹ ਕਹਿੰਦੇ ਸੀਗੇ, ਇਹ ਲੋਕ ਇਹ ਦਾਅਵਾ ਕਰਦੇ ਸੀਗੇ ਕਿ ਜੀ ਇਹ ਜਿਹੜੀਆਂ ਸਿਆਸਤਾਂ ਨੇ ਇਹ ਤਾਂ ਸਾਡੇ ਕੋਲੇ ਜੱਦੀ ਪੁਸ਼ਤੀ ਨੇ। ਮੇਰੇ ਤੋਂ ਬਾਅਦ ਮੇਰਾ ਪੁੱਤ, ਪੁੱਤ ਤੋਂ ਬਾਅਦ ਪੋਤਾ, ਪੋਤੇ ਤੋਂ ਬਾਅਦ ਨੂੰਹ, ਨੂੰਹ ਤੋਂ ਬਾਅਦ ਸਾਲਾ, ਕੋਈ ਭਣੋਈਆ, ਕੋਈ ਕੁਛ। ਪਰ ਇਹ ਆਮ ਘਰਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਔਰਤਾਂ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਤਾਂ ਚੁੱਲ੍ਹੇ ਚੌਂਕੇ ਵਾਸਤੇ ਨੇ ਔਰਤਾਂ, ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ
ਮੈਸੇਜ ਇਹਨਾਂ ਨੇ ਦਿੱਤਾ ਵੀ ਨਹੀਂ, ਹਾਈਲੀ ਐਜੂਕੇਟਡ ਨੇ। ਜਿਹੜੀ ਦੂਸਰੀ ਗੱਲ ਹੈ ਜੀ, ਡਾਕਟਰ ਜੀਵਨ ਜੋਤ ਕੌਰ ਡਾਕਟਰ ਨੇ, ਨਰਿੰਦਰ ਕੌਰ ਭਰਾਜ ਨੇ LLB ਕੀਤੀ ਹੋਈ ਹੈ, ਡਾਕਟਰ ਬਲਜੀਤ ਕੌਰ ਆਈ ਸਪੈਸ਼ਲਿਸਟ ਨੇ, ਔਰ ਮਤਲਬ ਕਿ ਐਜੂਕੇਸ਼ਨ ਪੱਖੋਂ ਕੋਈ ਜਿਹੜੀ ਉਹ ਕਮੀ ਨਹੀਂ। ਔਰ ਉਹਨਾਂ ਨੇ ਦਿੱਗਜਾਂ ਨੂੰ ਹਰਾ ਕੇ ਜਿਹੜਾ ਜੀ ਇਹ ਦੱਸਦਾ ਕਿ ਜੇ ਲੋਕ ਨਾਲ ਖੜ ਜਾਣ ਫਿਰ ਉਹ ਕੋਈ ਵੀ ਤਬਦੀਲੀ ਲੈ ਆਉਂਦੇ ਆ। ਬਿਲਕੁਲ ਜੀ, ਲੋਕਾਂ ਨੇ ਬਿਲਕੁਲ ਦਿਖਾ ਦਿੱਤਾ ਕਿ ਸਾਡੇ ਵਿੱਚ ਤਾਕਤ ਹੈਗੀ ਆ। ਤੇ ਅੱਗੇ ਹਾਰਨ ਵਾਲਿਆਂ ਦੀ ਜੇ ਗੱਲ ਕਰ ਲਈਏ, ਉਹ ਇੱਕ ਦੂਜੇ ਦੇ ਸਿਰ ਹਾਰ ਦੇ ਭਾਂਡੇ ਭੰਨਣ ਲੱਗੇ। ਦੇਖੋ ਹੋਰ ਇਹਨਾਂ ਦੇ ਕੋਲੇ ਕੁਝ ਹੈ ਵੀ ਜਿਹੜਾ ਜੀ ਉਹ ਕੀ ਹੈ, ਕਿਉਂਕਿ ਮਾਡਲ ਫੇਲ ਹੋ ਗਏ ਤੇ ਹੁਣ ਭਾਂਡੇ ਹੀ ਭੰਨਣੇ ਆ। ਉਹ ਆਪਣੇ ਸਿਰ ਭੰਨਣ ਤੇ ਸ਼ਾਇਦ ਹੋ ਸਕਦਾ ਕਿ ਕੁਛ ਨਾ ਕੁਛ ਅੱਗੋਂ ਤਬਦੀਲੀ ਲੈ ਆਉਣ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਚਰਨਜੀਤ ਚੰਨੀ ਦਾ ਨਾਂ ਲਏ ਤੋਂ ਬਿਨਾਂ ਇਹ ਗੱਲ ਕਹੀ ਆ ਕਿ ਇਹਦੇ ਵਾਸਤੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜ਼ਿੰਮੇਵਾਰ ਹੈ। ਔਰ ਹਾਰਨ ਤੋਂ ਬਾਅਦ ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਪੇਸ਼ ਹੋਏ ਨਵਜੋਤ ਸਿੰਘ ਸਿੱਧੂ, ਇਹ ਗੱਲ ਜਿਹੜੀ ਕਹੀ ਕਿ ਮਾਝੇ ਦੇ ਵਿੱਚ ਕਾਂਗਰਸ ਦੀਆਂ 22 ਤੋਂ 7 ਸੀਟਾਂ ਰਹਿ ਗਈਆਂ। ਇਹ ਕਿਹਾ ਕਿ ਜੇ ਉਹਨਾਂ ਨੂੰ ਚੋਣ ਪ੍ਰਚਾਰ ਦੇ ਵਾਸਤੇ ਹਲਕਿਆਂ 'ਚ ਭੇਜਿਆ ਜਾਂਦਾ ਤੇ ਇਹ ਚੇਂਜ ਹੋ ਸਕਦੀ ਸੀ। ਤਾਂ ਉਹਨੇ ਇਹ ਗੱਲ ਕਹੀ ਨਵਜੋਤ ਸਿੰਘ ਸਿੱਧੂ ਨੇ ਕਿ ਜਿੱਦਣ ਰਾਹੁਲ ਗਾਂਧੀ ਹੋਰਾਂ ਨੇ ਚਰਨਜੀਤ ਚੰਨੀ ਹੋਰਾਂ ਨੂੰ ਪਾਰਟੀ ਦੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਹਨਾਂ ਨੂੰ ਉਦਣ ਹੀ ਉਹਨਾਂ ਨੇ ਕਿਹਾ ਕਿ ਮੈਂ ਇਹ ਕਹਿਤਾ ਸੀਗਾ ਕਿ ਵੀ ਹੁਣ ਜਿਹੜੀ ਜ਼ਿੰਮੇਵਾਰੀ ਆ ਇਹ ਸਾਰੀ ਦੀ ਸਾਰੀ ਤੁਹਾਡੀ ਆ, ਮੇਰੀ ਨਹੀਂ। ਔਰ ਉਹ ਕਹਿੰਦੇ ਕਿ ਮੈਂ ਕਿਉਂ ਜਾਣਾ ਸੀ ਜਦੋਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਹੀ ਨਹੀਂ ਐਲਾਨਿਆ। ਚਿਹਰਾ ਤਾਂ ਤੁਸੀਂ ਜਿਹੜਾ ਐਲਾਨ ਦਿੱਤਾ ਚਰਨਜੀਤ ਚੰਨੀ ਨੂੰ। ਹਾਂ, ਇੱਕ ਗੱਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਵੇਕਲੀ ਇੱਥੇ ਕਹਿਤੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਹਰਾ ਕੇ ਜਿਹੜਾ ਸਿਸਟਮ ਬਦਲ ਦਿੱਤਾ ਲੋਕਾਂ ਨੇ, ਇਹ ਪੰਜਾਬ ਦੇ ਭਲੇ ਦੇ ਵਿੱਚ ਹੋਊਗਾ। ਇਹ ਨਵਜੋਤ ਸਿੱਧੂ ਕਹਿ ਰਹੇ ਨੇ। ਸੁਖਬੀਰ ਬਾਦਲ ਹੋਰੀ ਕਹਿੰਦੇ ਕਿ ਮੈਂ ਜਿਹੜੀ ਹਾਰ ਦੀ ਜ਼ਿੰਮੇਵਾਰੀ ਲੈਣਾ ਤੇ ਨਤੀਜਿਆਂ ਦੀ ਪੜਚੋਲ ਦੇ ਵਾਸਤੇ ਮੀਟਿੰਗ ਇੱਕ ਜਿਹੜੀ ਆ ਉਹ 14 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਰੱਖ ਲਈ ਹੈ। ਜ਼ਿੰਮੇਵਾਰੀ ਤਾਂ ਲੈ ਰਹੇ ਹੋ, ਜ਼ਿੰਮੇਵਾਰੀ ਲੈਣ ਨੂੰ ਕੀ ਕਰਨਾ, ਦਿਓ ਅਸਤੀਫਾ ਤੇ ਲਾਂਭੇ ਚੱਲੋ। ਸੱਤਿਆਨਾਸ਼ ਕਰਕੇ ਰੱਖ ਦਿੱਤਾ ਇੱਕ ਉਸ ਪਾਰਟੀ ਦਾ ਜਿਹੜੀ ਲੋਕਾਂ ਨੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੇ ਨਾਲ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਾਣ ਮੱਤਾ ਇਤਿਹਾਸ ਸੀ, ਉਹਨੂੰ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਬਦਲ ਕੇ ਇਹਨਾਂ ਨੇ ਲੋਕਾਂ ਦੀ ਜਿਹੜੀ ਪਾਰਟੀ ਸੀ ਉਹਨੂੰ ਇੱਕ ਪਰਿਵਾਰ ਤੱਕ ਸੀਮਤ ਕਰ ਦਿੱਤਾ। ਤੇ ਅੱਜ ਉਹਦਾ ਹਸ਼ਰ ਇਹ ਹੋ ਗਿਆ ਕਿ ਉਹ ਸਕੂਟਰ ਦੇ ਉੱਤੇ ਵੀ ਚੜ ਕੇ ਜਿਹੜਾ ਜੀ ਵਿਧਾਨ ਸਭਾ ਜਾ ਸਕਦੇ ਆ। 3 ਸੀਟਾਂ ਜਿਹੜੀਆਂ 2 ਅਕਾਲੀ ਦਲ ਨੂੰ ਤੇ 1 ਬਸਪਾ ਨੂੰ ਜਿਹੜੀ ਆਈ, ਜਿਨ੍ਹਾਂ ਦੇ ਨਾਲ ਉਹਨਾਂ ਦੇ ਗੱਠ ਜੋੜ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਧੌਣ ਦਾ ਕਿੱਲਾ ਅਜੇ ਨਿਕਲਿਆ ਨਹੀਂ। ਉਹ ਇਹ ਕਹੀ ਜਾਂਦੇ ਆ ਕਿ ਕਾਂਗਰਸ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਿਆ। ਤੁਸੀਂ ਸਿੱਖ ਲਿਆ? ਤੁਸੀਂ ਕਿਹੜਾ ਸਬਕ ਸਿੱਖਿਆ? 4.5 ਸਾਲ ਮਹਿਲਾਂ ਦੇ ਅੰਦਰ ਵੜ ਕੇ ਚੀਕੂ ਤੇ ਸੀਤਾਫਲ ਗਿਣੀ ਗਏ ਔਰ ਲੋਕਾਂ ਨੂੰ ਗੁਲਾਮ ਸਮਝਦੇ ਰਹੇ ਕਿ ਮੈਂ ਜਿੱਥੋਂ ਵੀ ਖੜਾ ਹੋਊਂਗਾ ਸਾਨੂੰ ਤਾਂ ਲੋਕ ਮਹਾਰਾਜਾ ਸਾਹਿਬ ਮਹਾਰਾਣੀ ਸਾਹਿਬਾਂ ਕਹਿੰਦੇ ਹੀ ਆ, ਪੈਰਾਂ ਨੂੰ ਹੱਥ ਵੀ ਲਾਉਂਦੇ ਆ ਤੇ ਵੋਟਾਂ ਵੀ ਪਾ ਦੇਣਗੇ। ਲੋਕਾਂ ਨੇ ਰਾਜੇ ਰਾਣੀਆਂ ਵਲੇਟ ਵਲੂਟ ਕੇ ਉਹ ਪਰਾਂ ਕੀਤੇ, ਪਰ ਅਜੇ ਵੀ ਉਹ ਕਹੀ ਜਾਂਦੇ ਆ ਕਿ ਕਾਂਗਰਸ ਹਾਈ ਕਮਾਂਡ ਦਾ ਇਹਦੇ ਵਿੱਚ ਦੋਸ਼ ਹੈ। ਤੁਸੀਂ 4.5 ਸਾਲ ਕੀ ਕੀਤਾ? ਫਾਈਲਾਂ ਬਣਾਈਆਂ ਔਰ ਉਹ ਫਾਈਲਾਂ ਬਣਾ ਕੇ ਜਿਹੜੀਆਂ ਸੀ ਉਹ ਪੇਸ਼ ਕਰਦੇ ਰਹੇ ਹਾਈ ਕਮਾਂਡ ਦੇ ਮੂਹਰੇ, ਹੋਰ ਤਾਂ ਕੱਖ ਨਹੀਂ ਕੀਤਾ। ਇਹੀ ਜਿਹੜਾ ਕੀਤਾ। ਹੁਣ ਸੁਖਦੇਵ ਸਿੰਘ ਢੀਂਡਸਾ ਉਹ ਕਹਿੰਦੇ ਜੀ ਮੈਂ ਅਸਤੀਫਾ ਦੇ ਰਿਹਾ। ਕਾਹਦੇ ਤੋਂ ਅਸਤੀਫਾ ਦੇ ਰਹੇ ਨੇ ਇਹ ਨਹੀਂ ਸਮਝ ਲੱਗੀ ਜੀ। ਉਹ ਕੀ ਨੇ ਜਿੱਥੋਂ ਅਸਤੀਫਾ ਦੇ ਰਹੇ ਨੇ? ਕਹਿੰਦੇ ਪਰਮਿੰਦਰ ਸਿੰਘ ਢੀਂਡਸਾ ਵੀ ਅਸਤੀਫਾ ਦੇਊ। ਉਹ ਕਾਹਦੇ ਤੋਂ ਅਸਤੀਫਾ ਦੇ ਰਹੇ ਆ ਇਹ ਵੀ ਨਹੀਂ ਜਿਹੜੀ ਜੀ ਉਹ ਸਮਝ ਲੱਗੀ ਅਜੇ ਤੱਕ। ਮਤਲਬ ਕਿ ਜਿੱਦਾਂ ਬੌਂਦਲ ਨਹੀਂ ਜਾਂਦੇ ਜੀ, ਇਹ ਬੌਂਦਲੀਆਂ ਹੋਈਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ। ਪਤਾ ਹੀ ਨਹੀਂ ਜਿਹੜਾ ਉਹ ਲੱਗ ਰਿਹਾ ਕਿ ਕਹਿਣਾ ਕੀ ਹੈ ਤੇ ਕਹਿ ਕੀ ਰਹੇ ਨੇ। ਬਿਲਕੁਲ ਜੀ, ਬਾਕੀ ਸੱਚੀ ਗੱਲ ਹੈ, ਤੁਹਾਡੇ ਕੋਲ ਹੈ ਤੇ ਕੁਛ ਨਹੀਂ, ਅਸਤੀਫਾ ਕਾਹਤੇ ਦਓਗੇ। ਅੱਗੇ ਗੱਲ ਕਰਦੇ ਹਾਂ, ਵੱਡਿਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਦੇਖੋ ਇੱਕ ਇੱਥੇ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਆਏ ਸੀਗੇ ਜੀ, ਕੁਝ ਸਾਲ ਪਹਿਲਾਂ ਉਹ ਸਾਬਕਾ ਜਨਰਲ ਜੇ ਸਿੰਘ ਸੀ ਤੇ ਉਹਨਾਂ ਨੂੰ ਲੋਕ ਜ਼ਮਾਨਤ ਜ਼ਬਤ ਸਿੰਘ ਕਹਿੰਦੇ ਹੁੰਦੇ ਸੀ ਕਿਉਂਕਿ ਜ਼ਮਾਨਤ ਉਹਨਾਂ ਦੀ ਜ਼ਬਤ ਹੋਈ ਸੀ। ਹੁਣ ਤਾਂ ਜ਼ਮਾਨਤ ਜ਼ਬਤ ਸਿੰਘ ਇੰਨੇ ਹੋ ਗਏ ਕਿ ਜਿਹੜੇ ਸੰਗਰੂਰ ਤੋਂ ਜਿੱਤੀ ਜਿਹੜੀ ਨਰਿੰਦਰ ਭਰਾਜ ਹੈ ਉਹਨੇ ਅਰਵਿੰਦ ਖੰਨਾ ਜਿਹੜਾ ਕਿ
ਅਰਬਾਂ ਖਰਬਾਂ ਪਤੀ ਹੈ ਜੀ, ਕੋਈ ਪੈਸੇ ਦਾ ਹਿਸਾਬ ਹੀ ਨਹੀਂ। ਉਹਦੀ ਜ਼ਮਾਨਤ ਜ਼ਬਤ ਕਰਾਈ, 13,776 ਵੋਟਾਂ ਉਹਨੂੰ ਪਈਆਂ। ਅਕਾਲੀ ਦਲ ਦੇ ਉਮੀਦਵਾਰ ਵਿਨਰਜੀਤ ਗੋਲਡੀ ਦੀ ਜ਼ਮਾਨਤ ਜ਼ਬਤ ਹੋ ਗਈ, ਉਹਨੂੰ 10,488 ਵੋਟਾਂ ਜਿਹੜੀਆਂ ਉਹ ਮਿਲੀਆਂ। ਰਿਸ਼ਵਤਖੋਰੀ ਦੇ ਵਾਸਤੇ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਡਰ ਪੈਦਾ ਕਰਨ ਦਾ ਦਾਅਵਾ ਕਰਨ ਵਾਲੇ ਬੈਂਸ ਭਰਾ ਜਿਹੜੇ ਸੀਗੇ ਜੀ, ਉਹਨਾਂ ਦੇ ਉੱਤੇ ਲੋਕਾਂ ਨੇ ਭੋਰਾ ਭਰੋਸਾ ਨਹੀਂ ਕੀਤਾ। ਦੋਨਾਂ ਭਰਾਵਾਂ ਦੀ ਜ਼ਮਾਨਤ ਜ਼ਬਤ ਹੋ ਗਈ ਜੀ, ਔਰ ਉਹਨਾਂ ਦੀ ਪਾਰਟੀ ਦੇ ਹਰ ਆਗੂ ਦੀ ਜ਼ਮਾਨਤ ਜ਼ਬਤ ਹੋ ਗਈ। ਮੈਂ ਕਿਤੇ ਭੁੱਲ ਨਾ ਜਾਵਾਂ, ਇੱਕ ਰਾਸ਼ਟਰਪਤੀ ਦੇ ਉਮੀਦਵਾਰ ਬਣਦੇ ਬਣਦੇ ਫਿਰ ਕਹਿੰਦੇ ਚਲੋ ਰਾਸ਼ਟਰਪਤੀ ਰਹਿਣ ਦਿੰਦੇ ਆ ਤੇ ਮੁੱਖ ਮੰਤਰੀ ਬਣਾਂਗੇ, ਜ਼ਮਾਨਤ ਜ਼ਬਤ ਉਹਨਾਂ ਦੀ ਵੀ ਹੋਈ ਆ। 4,000 ਵੋਟਾਂ ਮਿਲੀਆਂ ਬਲਬੀਰ ਸਿੰਘ ਰਾਜੇਵਾਲ ਨੂੰ, ਜਿਹੜਾ ਕਿ ਇੱਕ ਟਾਈਮ ਏਡਾ ਵੱਡਾ ਥ੍ਰੈਟ ਬਣ ਗਏ ਸੀ ਮੁਲਕ ਦੀ ਸਰਕਾਰ ਦੇ ਵਾਸਤੇ, ਕਿ ਜੇ ਉਹ ਕਹਿੰਦੇ ਦਿਨ ਹੈ ਤੇ ਲੋਕ ਕਹਿੰਦੇ ਸੀ ਦਿਨ ਹੈ, ਜੇ ਉਹ ਕਹਿੰਦੇ ਸੀ ਰਾਤ ਹੈ ਤੇ ਲੋਕ ਕਹਿੰਦੇ ਸੀ ਰਾਤ ਹੈ। ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪਏ। ਆਪਣੀ ਤਾਂ ਮੰਜੀ ਜਿਹੜੀ ਸੀਗੀ ਜੀ ਉਹ ਤੜਵਾ ਲਈ, ਬਾਕੀ ਜਿਹੜੇ ਉਹਨਾਂ ਦੇ ਵੱਲੋਂ ਖੜੇ ਸੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਔਰ ਇਸ ਹਨੇਰੀ ਦੇ ਵਿੱਚ ਵੱਡੇ ਵੱਡੇ ਲੋਕ ਜਿਹੜੇ ਜ਼ਮਾਨਤ ਜ਼ਬਤ ਕਰਾ ਕੇ, ਸੁਣੋ ਜੀ, ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਕਹਿੰਦੇ ਕਿ ਪੰਥ ਦੀ ਨੁਮਾਇੰਦਾ ਜਮਾਤ ਨੂੰ ਮੈਂ ਰਿਪਰੈਜ਼ੈਂਟ ਕਰਦਾ। ਬੜੀ ਚੰਗੀ ਗੱਲ ਹੈ। ਵੋਟਾਂ ਕਿੰਨੀਆਂ ਪਈਆਂ ਜੀ? 12,000 ਤੇ 38। ਹਲਕਾ ਲੁਧਿਆਣੇ ਤੋਂ ਅਕਾਲੀ ਦਲ ਦਾ ਵੱਡਾ ਥੰਮ ਮਹੇਸ਼ਿੰਦਰ ਸਿੰਘ ਗਰੇਵਾਲ, ਜ਼ਮਾਨਤ ਜ਼ਬਤ ਹੋ ਗਈ ਜੀ। ਲੁਧਿਆਣਾ ਉੱਤਰੀ ਤੋਂ ਅਕਾਲੀ ਦਲ ਦਾ ਆਰ.ਡੀ. ਸ਼ਰਮਾ, ਜ਼ਮਾਨਤ ਜ਼ਬਤ ਹੋ ਗਈ। ਧੂਰੀ ਤੋਂ ਅਕਾਲੀ ਉਮੀਦਵਾਰ ਪ੍ਰਕਾਸ਼ ਚੰਦ ਗਰਗ ਦੀ ਜ਼ਮਾਨਤ ਜ਼ਬਤ ਹੋ ਗਈ ਜੀ। ਸਿਰਫ 6991 ਵੋਟਾਂ ਪਈਆਂ ਜੀ। 7,000 ਦੀ ਜਿਹੜੀ ਗਿਣਤੀ ਸੀ ਉਹ ਤੋਂ 9 ਵੋਟਾਂ ਘੱਟ ਰਹਿ ਗਈਆਂ। ਅਕਾਲੀ ਦਲ ਦੇ ਆਤਮਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ, ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਉਮੀਦਵਾਰ ਦਲਵੀਰ ਸਿੰਘ, ਫਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਉਮੀਦਵਾਰ ਜਗਦੀਪ ਸਿੰਘ ਚੀਮਾ, ਫਾਜ਼ਿਲਕਾ ਹਲਕੇ ਤੋਂ ਹੰਸਰਾਜ ਗੁਪਤਾ, ਸੁਨਾਮ ਤੋਂ ਅਕਾਲੀ ਉਮੀਦਵਾਰ ਬਲਦੇਵ ਸਿੰਘ ਮਾਨ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਕਾਂਗਰਸੀਆਂ ਦੀਆਂ ਵੀ ਸੁਣ ਲਓ ਜੀ, ਅਜੈਬ ਸਿੰਘ ਰਟੌਲ ਦਿੜਬੇ ਤੋਂ, ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂ ਵਾਲਾ, ਲੰਬੀ ਤੋਂ ਜਗਪਾਲ ਸਿੰਘ, ਮੁਕਤਸਰ ਤੋਂ ਕਰਨ ਕੌਰ ਬਰਾੜ, ਨਵਾਂ ਸ਼ਹਿਰ ਤੋਂ ਸਤਵੀਰ ਸਿੰਘ, ਪਟਿਆਲਾ ਸ਼ਹਿਰੀ ਹਲਕੇ ਤੋਂ ਵਿਸ਼ਨੂੰ ਸ਼ਰਮਾ, ਸ਼ਤਰਾਣਾ ਹਲਕੇ ਤੋਂ ਦਰਬਾਰਾ ਸਿੰਘ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹਲਕਾ ਅਮਲੋਹ ਤੋਂ ਭਾਜਪਾ ਉਮੀਦਵਾਰ ਕਮਰਵੀਰ ਸਿੰਘ ਟੌੜਾ, ਕਿੱਡਾ ਵੱਡਾ ਪਰਿਵਾਰ ਟੌੜਾ ਪਰਿਵਾਰ, ਕਿਹੜੇ ਪਾਸੇ ਜਿਹੜਾ ਜੀ ਉਹ ਇਹ ਤੁਰ ਪਏ ਲੋਕ, ਜ਼ਮਾਨਤ ਜ਼ਬਤ ਕਰਵਾ ਕੇ ਬਹਿ ਗਏ। ਜਿਹੜਾ ਕਿ ਦੋਤਾ ਗੁਰਚਰਨ ਸਿੰਘ ਟੌੜਾ ਹੋਰਾਂ ਦਾ। ਭਾਜਪਾ ਆਗੂਆਂ ਦੇ ਵਿੱਚ ਅੰਮ੍ਰਿਤਸਰ ਪੂਰਬ ਤੋਂ ਡਾਕਟਰ ਜਗਮੋਹਨ ਰਾਜੂ, ਬਠਿੰਡਾ ਸ਼ਹਿਰੀ ਤੋਂ ਰਾਜ ਨੰਬਰਦਾਰ, ਗਿੱਲ ਤੋਂ ਸੁੱਚਾ ਰਾਮ ਲੱਦੜ ਸਾਬਕਾ IAS, ਹਲਕਾ ਮੋਗਾ ਤੋਂ ਡਾਕਟਰ ਹਰਜੋਤ ਕਮਲ, ਹਲਕਾ ਰੋਪੜ ਤੋਂ ਇਕਬਾਲ ਸਿੰਘ ਲਾਲਪੁਰਾ, ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣ ਗਏ ਸੀ, ਜ਼ਮਾਨਤ ਜ਼ਬਤ ਹੋ ਗਈ। ਇਹ ਸਾਰੇ ਉਹ ਲੋਕ ਨੇ ਜੀ ਜਿਹੜੇ ਮੇਰਾ ਖਿਆਲ ਇਹ ਕਿਹਾ ਜਾ ਸਕਦਾ ਕਿ ਰਾਤ ਨੂੰ ਬੜਾ ਕੇ ਉੱਠਣਗੇ ਜੀ, ਕਿ ਮਤਲਬ ਇਹ ਬਣ ਕੀ ਗਿਆ। ਇਹ ਤਾਂ ਇਹ ਕਹਿੰਦੇ ਸੀਗੇ ਵੀ ਅਸੀਂ ਜਿਹੜਾ ਉਹ ਸਾਰਾ ਕੁਝ ਚਲਾਵਾਂਗੇ, ਅਸੀਂ ਦੱਸਾਂਗੇ, ਅਸੀਂ ਮੁੱਖ ਮੰਤਰੀ ਤੈਅ ਕਰਾਂਗੇ, ਅਸੀਂ ਮੰਤਰੀ ਤੈਅ ਕਰਾਂਗੇ। ਲੋਕਾਂ ਨੇ ਕੁਝ ਹੋਰ ਜਿਹੜਾ ਜੀ ਉਹ ਤੈਅ ਕਰ ਦਿੱਤਾ। ਇਹ ਜਿਹੜੀ ਹਵਾ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦੀ ਰੁਮਕੀ ਆ ਨਾ ਜੀ, ਜਿਹਦਾ ਮੈਂ ਪਹਿਲਾਂ ਇਸ਼ਾਰਾ ਕੀਤਾ ਕਿ ਜੇ ਭਾਜਪਾ ਇਹ ਕਹਿੰਦੀ ਕਿ ਅਸੀਂ ਹਿੰਦੂ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਅਕਾਲੀ ਦਲ ਬਾਦਲ ਜਿਹੜਾ ਕਹਿੰਦਾ ਸੀ ਪੰਥ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਆ, ਜ਼ਮਾਨਤਾਂ ਜ਼ਬਤ ਹੋ ਗਈਆਂ। ਜਿਹੜੀ ਬਸਪਾ ਸੀ ਬਹੁਜਨ ਸਮਾਜ ਪਾਰਟੀ, ਉਹਦਾ ਪ੍ਰਧਾਨ ਤੱਕ ਜਿਹੜਾ ਉਹ ਹਾਰ ਗਿਆ ਜੀ। ਕਿੰਨੀਆਂ ਕੁ ਵੋਟਾਂ ਪਈਆਂ। ਲੋਕਾਂ ਨੇ ਇਹ ਇੱਕ ਨਵਾਂ ਮੈਸੇਜ ਮੁਲਕ ਪੱਧਰ ਦੇ ਉੱਤੇ ਦਿੱਤਾ ਕਿ ਜੇ ਤੁਸੀਂ ਧਰਮਾਂ ਦੇ ਪਿੱਛੇ ਲੜਦੇ ਰਹੋਗੇ, ਡੇਰਿਆਂ ਦੇ ਪਿੱਛੇ ਲੜਦੇ ਰਹੋਗੇ, ਤੁਹਾਡੇ ਬੱਚਿਆਂ ਦਾ ਭਵਿੱਖ ਐਜੂਕੇਸ਼ਨ ਦੇ ਰੂਪ ਦੇ ਵਿੱਚ ਤਬਾਹ ਹੋ ਜਾਊਗਾ। ਜੇ ਕਿਤੇ ਇਹ ਮਾਡਲ, ਪੰਜਾਬ ਵਾਲਾ ਮਾਡਲ ਮੁਲਕ ਪੱਧਰ ਦੇ ਉੱਤੇ ਚਲੇ ਗਿਆ ਨਾ ਜੀ, ਤੇ ਮੁਲਕ ਦੀ ਸਿਆਸਤ ਬਦਲਣ ਵਾਲੇ ਪਾਸੇ ਤੋਰ ਦੂਗਾ। ਬਿਲਕੁਲ ਲੋਕਾਂ ਨੂੰ ਸੋਚਣਾ ਚਾਹੀਦਾ, ਕਮਲੇ ਹੋ ਜਾਂਦੇ ਲੋਕ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਲਖੀਮਪੁਰ ਖੀਰੀ ਦੀ, ਉਸ ਮਾਮਲੇ ਦੀ ਸੁਣਵਾਈ 15 ਨੂੰ। ਦੇਖੋ ਇਹ ਮਾਮਲਾ ਬਹੁਤ ਜਿਹੜਾ ਭਖਿਆ ਰਿਹਾ, ਹਾਲਾਂਕਿ ਭਾਜਪਾ ਸਰਕਾਰ ਉੱਤਰ ਪ੍ਰਦੇਸ਼ ਦੇ ਵਿੱਚ ਉਹ ਵਾਪਸ ਆ ਗਈ।
ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ 15 ਤਰੀਕ ਨੂੰ ਸੁਣਵਾਈ ਜਿਹੜੀ ਉਹ ਹੋਊਗੀ। ਔਰ ਪਟੀਸ਼ਨਰਾਂ ਦੇ ਵੱਲੋਂ ਪੇਸ਼ ਪ੍ਰਸ਼ਾਂਤ ਭੂਸ਼ਣ ਜਿਹੜਾ ਸੀ ਉਹਨੇ ਇਹ ਕਿਹਾ ਕਿ ਮੁੱਖ ਗਵਾਹ ਨੇ ਤੇ ਵੀਰਵਾਰ ਨੂੰ ਹਮਲਾ ਕੀਤਾ ਗਿਆ ਔਰ ਲਖੀਮਪੁਰ ਹਿੰਸਾ ਦੇ ਵਿੱਚ 4 ਕਿਸਾਨਾਂ ਸਣੇ 8 ਜਾਣਿਆਂ ਦੀ ਜਾਨ ਗਈ ਸੀ। ਚੀਫ ਜਸਟਿਸ ਐਨ.ਵੀ. ਰਮੰਨਾ ਦੀ ਅਗਵਾਈ ਵਾਲੇ ਬੈਂਚ ਜਿਹਦੇ ਵਿੱਚ ਜਸਟਿਸ ਏ.ਐਸ. ਬੋਪੰਨਾ ਤੇ ਜਸਟਿਸ ਹਿਮਾ ਕੋਹਲੀ ਸ਼ਾਮਲ ਨੇ, ਉਹਨਾਂ ਨੂੰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਇਹ ਦੱਸਿਆ ਕਿ 11 ਮਾਰਚ ਲਈ ਇਹ ਲੱਗੀ ਸੀਗੀ, ਪਰ ਸੁਣਵਾਈ ਲਈ ਪਟੀਸ਼ਨਾਂ ਦੀ ਸੂਚੀ ਇਹਦੇ ਵਿੱਚ ਸ਼ਾਮਲ ਨਹੀਂ ਸੀਗੀ। ਕੋਈ ਗਲਤੀ ਹੋਈ ਹੈ ਰਜਿਸਟਰੀ ਅਧਿਕਾਰੀ ਤੋਂ, ਜਿਹਦੇ ਕਰਕੇ ਦੁਬਾਰਾ ਇਹਨੂੰ ਹੁਣ ਜਿਹੜਾ ਸੂਚੀ ਦੇ ਵਿੱਚ ਪਾਇਆ ਗਿਆ ਔਰ ਮੰਗਲਵਾਰ ਨੂੰ ਇਹਦੇ ਉੱਤੇ ਸੁਣਵਾਈ ਹੋਊਗੀ। ਇਹ ਲੋਕ ਇਹ ਕਹਿੰਦੇ ਆ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ। ਉਹਨੂੰ ਜ਼ਮਾਨਤ ਕਿਹੜੇ ਆਧਾਰ ਦੇ ਉੱਤੇ ਜਿਹੜਾ ਉਹ ਦਿੱਤੀ ਗਈ ਆ, ਇਸ ਚੀਜ਼ ਨੂੰ ਲੈ ਕੇ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਬਹੁਤ ਸਖਤ ਇਸ ਮਾਮਲੇ 'ਚ ਰਹੀ ਆ। ਉਹਦੀਆਂ ਹਦਾਇਤਾਂ ਦੇ ਉੱਤੇ ਹੀ ਸਿੱਟ ਬਣੀ ਸੀ, ਉਹਦੀਆਂ ਹਦਾਇਤਾਂ ਦੇ ਉੱਤੇ ਹੀ ਸਿੱਟ ਦੇ ਵਿੱਚ ਕੁਝ ਅਫਸਰ ਸ਼ਾਮਲ ਕੀਤੇ ਗਏ ਸੀ, ਜਿਨ੍ਹਾਂ ਨੇ ਇਸ ਕੇਸ ਦੀ ਅਹਿਮੀਅਤ ਨੂੰ ਵੇਖਦਿਆਂ ਹੋਇਆਂ ਜਿਹੜਾ ਸੀ ਉਹ ਆਸ਼ੀਸ਼ ਮਿਸ਼ਰਾ ਦੀ ਵਾਸਤੇ ਜਿਹੜੇ ਚਾਰजेस ਸੀ ਉਹ ਸਖਤ ਕਰਵਾਏ ਔਰ 5000 ਸਫ਼ਿਆਂ ਦੀ ਜਿਹੜਾ ਚਲਾਨ ਪੇਸ਼ ਕੀਤਾ ਗਿਆ ਸੀ ਉਹ ਸੁਪਰੀਮ ਕੋਰਟ ਦੀ ਡਾਂਗ ਕਰਕੇ ਕੀਤਾ ਗਿਆ ਸੀ। ਤਾਂ ਬੜਾ ਅਹਿਮ ਹੋਊਗਾ ਜੀ ਮੰਗਲਵਾਰ ਜਿਸ ਦਿਨ ਇਹ ਸੁਣਵਾਈ ਹੋਊਗੀ ਕਿ ਉਹਦੀ ਇਹ ਜ਼ਮਾਨਤ ਜਾਰੀ ਰਹਿੰਦੀ ਆ ਜਾਂ ਸੁਪਰੀਮ ਕੋਰਟ ਰੱਦ ਕਰਦੀ ਆ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।